ਅੱਛਾ ਇੱਕ ਨਾ ਪੁਲਿਸ ਦੇ ਗਰੁੱਪਾਂ ਦੇ ਵਿੱਚ ਵੀਡੀਓ ਵਾਇਰਲ ਹੋਈ ਤੇ ਮੈਨੂੰ ਫੌਰੀ ਤੌਰ ਤੇ ਨਾ ਮਿਸਾਲ ਯਾਦ ਆ ਗਈ। ਇੱਕ ਨਸ਼ਈ ਸੀਗਾ, ਉਹਨੇ ਨਸ਼ਾ ਛੱਡ ਕੇ ਨਾ ਇੱਕ ਮੌਲਵੀ ਸਾਹਿਬ ਨਾਲ ਰਾਬਤਾ ਕਰ ਲਿਆ। ਉਹਨੇ ਕਿਹਾ ਗੱਲ ਇਹ ਹੈ ਕਿ ਮੈਂ ਨਸ਼ਾ ਛੱਡ ਕੇ ਨਾ ਅੱਲਾਹ ਤੋਬਾ ਵਾਲੇ ਪਾਸੇ ਆਉਣਾ ਚਾਹੁੰਦਾ ਵਾ। ਉਸ ਮੌਲਵੀ ਨੇ ਕਿਹਾ ਕਿਆ ਬਾਤ ਹੈ ਜਨਾਬ ਦੀ ਕਿ ਨਸ਼ਾ ਛੱਡ ਕੇ ਤੇ ਅੱਲਾਹ ਤੋਬਾ ਕਰਨ ਲੱਗ ਗਿਆ। ਉਸ ਮੌਲਵੀ ਨੇ ਉਸ ਨਸ਼ਈ ਨੂੰ ਫੜਿਆ, ਜਿੱਥੇ ਕਿਤੇ ਮਜਮਾ ਲੱਗਾ ਸੀ 100-150 ਬੰਦਾ ਖਲੋਤਾ ਸੀ, ਉੱਥੇ ਚਲਾ ਗਿਆ। ਉੱਥੇ ਜਾ ਕੇ ਕਹਿੰਦਾ ਜੀ ਗੱਲ ਇਹ ਆ ਕਿ ਤੁਸੀਂ ਅੱਲਾਹ ਤੋਬਾ ਕਰਿਆ ਕਰੋ। ਇਹ ਬੰਦਾ ਵੇਖੋ ਕਿੱਡਾ ਚੰਗਾ ਵਾ, ਪਹਿਲੇ ਇਹ ਨਸ਼ਾ ਕਰਦਾ ਸੀਗਾ, ਹੁਣ ਇਹ ਅੱਲਾਹ ਤੋਬਾ ਕਰਨ ਲੱਗ ਗਿਆ। ਉੱਥੋਂ ਮੌਲਵੀ ਉੱਠਿਆ, ਅਗਲੇ ਕਿਤੇ ਮਜਮੇ 'ਚ ਗਿਆ, ਉੱਥੇ ਜਾ ਕੇ ਗੱਲਬਾਤ ਸੁਣਾਈ ਕਿ ਪਹਿਲੇ ਇਹ ਨਸ਼ਾ ਕਰਦਾ ਸੀ, ਹੁਣ ਜਨਾਬੇ ਵਾਲੀ ਜਿਹੜਾ ਨਾ ਅੱਲਾਹ ਤੋਬਾ ਕਰਨ ਲੱਗ ਗਿਆ ਵਾ। ਉਸ ਤੋਂ ਬਾਅਦ ਅਗਲੀ ਦੁਕਾਨ ਤੇ ਚਲਾ ਗਿਆ, ਉੱਥੇ ਜਾ ਕੇ ਗੱਲ ਸੁਣਾਈ ਕਿ ਪਹਿਲੇ ਇਹ ਨਸ਼ਾ ਕਰਦਾ ਸੀਗਾ, ਹੁਣ ਇਹ ਅੱਲਾਹ ਤੋਬਾ ਕਰਨ ਲੱਗ ਗਿਆ। ਉਸ ਨਸ਼ਈ ਨੇ ਹੱਥ ਜੋੜੇ ਮੌਲਵੀ ਅੱਗੇ, ਉਹਨੇ ਕਿਹਾ ਖੁਦਾ ਦਾ ਨਾਮ ਮੌਲਵੀ ਸਾਹਿਬ, ਇੰਨਾ ਬਦਨਾਮ ਮੈਂ ਨਸ਼ਾ ਕਰਕੇ ਨਹੀਂ ਸੀਗਾ ਜਿੰਨਾ ਬਦਨਾਮ ਜਨਾਬ ਨੇ ਮੈਨੂੰ 2-3 ਦਿਨਾਂ 'ਚ ਕਰ ਦਿੱਤਾ। ਇਹੀ ਹਿਸਾਬ ਫੈਸਲਾਬਾਦ ਦੀ ਪੁਲਿਸ ਨੇ ਕੀਤਾ, ਭਲਾ ਕਿਹਨਾਂ ਦੇ ਨਾਲ? ਇਹ ਦੇਖੋ। ਅਸੀਂ ਨਾ ਅੱਜ ਤੋਂ ਬਾਅਦ ਸਰ ਪਰਮਿਟ ਬਣਵਾਣੇ ਨੇ, ਨਾ ਇਹੋ ਜਿਹਾ ਕੋਈ ਸ਼ਰਾਬ ਦਾ ਕੰਮ ਕਰਨ ਦੀ ਜੁਰਤ ਰੱਖਣੀ ਹੈ। ਐਸਪੀ ਇਕਬਾਲ ਟੌਨ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਸਾਨੂੰ ਮੌਕਾ ਦਿੱਤਾ ਤੋਬਾ ਕਰਨ ਦਾ। ਨਾ ਅਸੀਂ ਐਂਦਾ ਪਰਮਿਟ ਬਣਵਾਣੇ ਨੇ, ਨਾ ਅਸੀਂ ਸ਼ਰਾਬ ਪੀਣੀ, ਨਾ ਅਸੀਂ ਪਰਮਿਟ ਬਣਾਵਾਂਗੇ ਤੇ ਨਾ ਜਨਾਬ ਇੰਨੀ ਜੁਰਤ ਕਰਾਂਗੇ। ਤੋਬਾ ਕਰਨੇ ਆ ਅਸੀਂ, ਨਾ ਇਹੋ ਜਿਹਾ ਕੋਈ ਕੰਮ ਕਰਨਾ ਵੇ ਤੇ ਨਾ ਸਾਨੂੰ ਕੋਈ ਮਹਿਕਮਾਨਾ ਤੌਰ ਤੇ ਪਰੇਸ਼ਾਨੀ ਬਣੇ। ਇਹ ਮਨਸ਼ਿਆਤ ਫਰੋਸ਼ ਜਿਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓ ਚੱਲਦੀਆਂ ਪਈਆਂ ਨਾ, ਇਹ ਪੁਲਿਸ ਦੇ ਗਰੁੱਪਾਂ ਦੇ ਵਿੱਚੋਂ ਸਾਨੂੰ ਆਈਆਂ ਵਾ। ਇਹਨਾਂ ਲੋਕਾਂ ਨੂੰ ਸ਼ਾਇਦ ਪਹਿਲੇ ਅਸੀਂ ਵੀ ਨਾ ਜਾਣਦੇ ਹੋਈਏ, ਸਿਰਫ ਵਾਰਿਸਪੁਰੇ ਦੀ ਕਮਿਊਨਿਟੀ ਜਾਂ ਉਹਨਾਂ ਦਾ ਇਲਾਕਾ ਜਾਣਦਾ ਵੇ। ਹੁਣ ਅਲਹਮਦੁਲਿਲਾ ਫੈਸਲਾਬਾਦ ਪੁਲਿਸ ਦੀ ਮਿਹਰਬਾਨੀ ਦੇ ਨਾਲ ਇਹਨਾਂ ਨੂੰ ਪੂਰੀ ਦੁਨੀਆ ਜਾਣ ਰਹੀ ਆ ਕਿ ਇਹ ਬੰਦੇ ਵਾਰਿਸਪੁਰੇ ਦੇ ਇਲਾਕੇ ਦੇ ਵਿੱਚ ਮਨਸ਼ਿਆਤ ਵੇਚਦੇ ਸੀਗੇ। ਖੈਰ ਜੀ, ਜਦੋਂ ਆਰਪੀਓ ਫੈਸਲਾਬਾਦ ਨੇ ਕਿਹਾ ਕਿ ਮਨਸ਼ਿਆਤ ਮੇਰੀ ਰੈੱਡ ਲਾਈਨ ਆ, ਤੇ ਨਾਲ ਇਹ ਕਿਹਾ ਕਿ ਜਿਹੜਾ ਬੰਦਾ ਮੈਨੂੰ ਆ ਕੇ ਦੱਸੇਗਾ ਉਹਦਾ ਨਾਮ ਸੀਗਾ ਰਾਜ ਦੇ ਵਿੱਚ ਰੱਖਿਆ ਜਾਏਗਾ। ਮੈਂ ਜਨਾਬ ਗੁਜ਼ਾਰਿਸ਼ ਇਹ ਕਰਦਾ ਵਾਂ, ਪਹਿਲੇ ਇਹਨਾਂ ਦਾ ਨਾਮ ਤਾਂ ਸੀਗਾ ਰਾਜ ਦੇ ਵਿੱਚ ਰੱਖੋ ਜਿਨ੍ਹਾਂ ਨੇ ਮਾਫੀ ਮੰਗ ਲਈ ਆ, ਜਿਨ੍ਹਾਂ ਨੇ ਜਨਾਬ ਦਾ ਆ ਕੇ ਤਰਲਾ ਕਰ ਲਿਆ, ਜਿਨ੍ਹਾਂ ਨੇ ਥੱਲੇ ਅਫਸਰਾਂ ਦਾ ਆ ਕੇ ਤਰਲਾ ਕਰ ਲਿਆ, ਇਹਨਾਂ ਦੇ ਨਾਮ ਹੀ ਸੀਗਾ ਰਾਜ 'ਚ ਰੱਖ ਲਓ। ਲਾਜ਼ਮੀ ਪੂਰੀ ਦੁਨੀਆ ਨੂੰ ਦੱਸਣਾ ਵਾ ਕਿ ਇਹ ਬੰਦੇ ਪਹਿਲੇ ਨਸ਼ਾ ਵੇਚਦੇ ਸੀ, ਹੁਣ ਬੜੇ ਨੇਕ ਹੋ ਗਿਆ, ਹੁਣ ਇਹਨਾਂ ਨੇ ਛੱਡਤਾ ਵਾ, ਗਾਂ ਤੇ ਪਰਮਿਟ ਵੀ ਨਹੀਂ ਬਣਵਾਉਂਦੇ। ਖੈਰ ਜੀ, ਇਹ ਦਫ਼ਤਰ ਹੈਗਾ ਜੀ ਐਸਪੀ ਇਕਬਾਲ ਟਾਊਨ ਸਾਹਿਬ ਦਾ। ਸਰ ਅਸਲਾਮ ਵਾਲੇਕੁਮ ਸਰ, ਠੀਕ ਹੋ ਤੁਸੀਂ? ਐਸਪੀ ਇਕਬਾਲ ਟਾਊਨ ਸਾਹਿਬ ਦਾ ਦਫ਼ਤਰ ਆ, ਉੱਥੇ 18 ਦੇ ਕਰੀਬ ਮਨਸ਼ਿਆਤ ਫਰੋਸ਼ ਆਉਂਦੇ ਆ। ਉਹ ਕਹਿੰਦੇ ਆ ਕਿ ਗੱਲ ਇਹ ਆ ਕਿ ਅੱਜ ਤੋਂ ਬਾਅਦ ਏਸੀ ਜਨਾਬੇ ਵਾਲੀ ਨਸ਼ਾ ਨਾ ਵੇਚਾਂਗੇ, ਨਾ ਕਰਾਂਗੇ, ਨਾ ਲਿਆਵਾਂਗੇ। ਉਹਨਾਂ ਨੇ ਕਿਹਾ ਜੀ ਗੱਲ ਹੀ ਕੋਈ ਨਹੀਂ, ਇੱਕ ਖੂਬਸੂਰਤ ਕਿਸਮ ਦਾ ਡਾਇਜ਼ ਲਿਆਂਦਾ ਜਾਵੇ, ਉਹ ਬਾਹਰ ਰੱਖਿਆ ਜਾਵੇ, ਬਾਹਰ ਇਹਨਾਂ ਨੂੰ ਖੜਾ ਕੀਤਾ ਜਾਵੇ, ਇਹਨਾਂ ਸਾਰਿਆਂ ਦੀ ਵੀਡੀਓ ਬਣਾਈ ਜਾਵੇ ਤੇ ਮੈਂ ਖਿਤਾਬ ਕਰਾਂਗਾ ਇਹਨਾਂ ਦੇ ਨਾਲ ਕਿ ਗੱਲ ਇਹ ਆ ਕਿ ਇਹ ਜਿੰਨੇ ਬੰਦੇ 18 ਇਹ ਪਹਿਲੇ ਨਸ਼ਾ ਵੇਚਦੇ ਸੀਗੇ, ਸ਼ਰਾਬਾਂ ਵੇਚਦੇ ਸੀਗੇ, ਹੁਣ ਇਹ ਨੇਕ ਹੋ ਗਏ ਆ, ਅੱਜ ਤੋਂ ਬਾਅਦ ਇਹ ਨਹੀਂ ਵੇਚਣਗੇ। ਸੁਬਹਾਨ ਅੱਲਾ। ਕਿਆ ਕਹਿਣਾ ਜਨਾਬ, ਆਪਾਂ ਜਨਾਬ ਇਹਨਾਂ ਲੋਕਾਂ ਦੇ ਨਾਮ ਸੀਗਾ ਰਾਜ ਦੇ ਵਿੱਚ ਰੱਖਣੇ ਆ ਜਿਨ੍ਹਾਂ ਲੋਕਾਂ ਨੇ ਮਾਫੀਆਂ ਮੰਗ ਲੀਆਂ। ਜਾਂ ਤਾਂ ਤੁਸੀਂ ਇਹਨਾਂ ਨੂੰ ਮਾਫ ਨਾ ਕਰੋ, ਅਗਰ ਤੁਸੀਂ ਇਹਨਾਂ ਨੂੰ ਮਾਫ ਕਰ ਦਿੱਤਾ ਵਾ ਤੇ ਖੁਦਾ ਦਾ ਨਾਮ ਆ, ਇਹ ਸਾਡੇ ਬੱਜੇ ਹੱਥ ਵੇਖੋ, ਇਹਨਾਂ ਦੇ ਨਾਮ, ਇਹਨਾਂ ਦੀਆਂ ਸ਼ਕਲਾਂ ਸੀਗਾ ਰਾਜ ਦੇ ਵਿੱਚ ਰੱਖਣੀਆਂ ਸੀਗੀਆਂ। ਇਹਨਾਂ ਦੀਆਂ ਤਾਂ ਤੁਸੀਂ ਹੁਣ ਖੈਰ ਵਾਇਰਲ ਕਰ ਦਿੱਤੀਆਂ ਨਾ, ਲੇਕਿਨ ਜਿਹੜੇ ਆਇੰਦਾ ਮਾਫੀ ਮੰਗਣਗੇ, ਮੇਰੀ ਗੁਜ਼ਾਰਿਸ਼ ਇਹ ਆ ਤੁਹਾਡੇ ਅੱਗੇ, ਉਹਨਾਂ ਦੇ ਨਾਮ ਸੀਗਾ ਰਾਜ ਦੇ ਵਿੱਚ ਰੱਖੇ ਜਾਣ। ਉਸ ਮੌਲਵੀ ਵਾਲੀ ਇਹਨਾਂ ਸਾਰੇ ਦੇ ਨਾਲ ਨਾ ਕਰੋ ਕਿ ਪਹਿਲੇ ਆ ਨਸ਼ਾ ਕਰਦਾ ਸੀਗਾ, ਹੁਣ ਇਹ ਮਸੀਤੇ ਜਾਣ ਲੱਗ ਗਿਆ, ਹੁਣ ਇਹ ਅੱਲਾਹ ਤੋਬਾ ਕਰਨ ਲੱਗ ਗਿਆ, ਲਿਹਾਜ਼ਾ ਤੁਸੀਂ ਵੀ ਇਦਾਂ ਕਰੋ। ਉਹੀ ਗੱਲ ਆ ਜਨਾਬ, ਇੰਨੇ ਬਦਨਾਮ ਸ਼ਾਇਦ ਇਹ ਪਹਿਲੇ ਨਾ ਹੋਣ ਜਿੰਨੇ ਅਲਹਮਦੁਲਿਲਾ ਫੈਸਲਾਬਾਦ ਪੁਲਿਸ ਨੇ ਇਹਨਾਂ ਨੂੰ ਕਰ ਦਿੱਤਾ। ਬਹੁਤ ਸ਼ੁਕਰੀਆ।